इन्हां दे मंदिर दे जिहड़े बंदे खड़े सी वो अपनी पूरी तैयारी करके खड़े सी कि जे किते इधर नूं आउंदे ने तां असीं इन्हां ते पथराव करांगे और गोलियां चलावांगे। जदों सिख जवाब दिंदे ने तां फिर सरकारां सिखां ते जुल्म ढांदियां ने। सारी रात उहनूं लै के घुंमदे रहे हरी सिंगला नूं, जे उहनूं कार्रवाई उत्ते कीती हुंदी तां इहदी नौबत नहीं सी आउणी हैगी। ਇਹਦੇ ਵਿੱਚ ਪੁਲਿਸ ਦੀ ਬਹੁਤ ਵੱਡੀ ਅਣਗਹਿਲੀ ਵੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਕਰੀ ਹੈ ਜਾਂ ਕਿਵੇਂ ਕਰੀ ਹੈ, ਇਹਦਾ ਤਾਂ ਹੁਣ ਇਹ ਉਹਨਾਂ ਨੂੰ ਕਾਰਵਾਈ ਕਰਵਾਉਣੀ ਚਾਹੀਦੀ ਹੈ। ਜਦੋਂ ਉਹ ਪਥਰਾ ਕਰਕੇ ਸਿੱਖਾਂ ਨੂੰ ਮਾਰ ਕੇ ਗੋਲੀਆਂ ਚਲਾ ਕੇ ਉਹ ਮੰਦਿਰ ਦੇ ਵਿੱਚ ਵੜੇ ਤਾਂ ਫਿਰ ਸਿੱਖ ਮਗਰ ਉਹਨਾਂ ਦੇ ਭੱਜਣਾ ਮਜਬੂਰ ਹੋ ਗਏ। ਮੰਦਿਰਾਂ ਦੀ ਸਿੱਖ ਹਮੇਸ਼ਾ ਰਕਸ਼ਾ ਕਰਦਾ ਆ। ਮੰਦਿਰ ਤੇ ਕਿਹੜੇ ਤਰੀਕੇ ਨਾਲ ਸਿੱਖ ਚੜ੍ਹਾਈ ਕਰਕੇ ਚਲੇ ਜਾਊਗਾ? ਇਹ ਗਲਤ ਟਾਰਗੇਟ ਇਹਨਾਂ ਨੇ ਕਰਿਆ ਕਿ ਮੰਦਿਰ ਤੇ ਚੜ੍ਹਾਈ ਕਰਕੇ, ਬਿਲਕੁਲ ਗਲਤ ਗੱਲ ਹੈ। गोली अंदर ही है, इन्होंने हजे मेरी गोली कढ़ाई नहीं हैगी। प्रशासन ने किस तरीके नाल किसी दबा करके नहीं कढ़ाई जां किद्दां नहीं कढ़ी, इहदे विच मैनूं कोई जानकारी नहीं हैगी। TV 84 इंडिया दे नाल जुड़े हो, मैं रजिंदर सिंह सभरा। कुछ महीने पहलां पटियाला दे विच सिख भाईचारे अते हिंदू भाईचारे दे दरमियान आपसी तकरार हुंदा है। तो उस तकरार दे दरमियान ਜਿਹੜਾ ਕੁਝ ਹਿੰਦੂ ਲੋਕ ਵੀ ਕਿਹਾ ਜਾਂਦਾ ਕਿ ਫੱਟੜ ਹੁੰਦੇ ਨੇ, ਪਰ ਉਹਦੇ ਨਾਲ ਨਾਲ ਜਿੱਥੇ ਸਿੱਖਾਂ ਦੀ ਗਿਣਤੀ ਫੱਟੜ ਹੋਣ ਦੀ ਆਉਂਦੀ ਹੈ ਤਾਂ ਉਹਦੇ ਨਾਲ ਨਾਲ ਕੁਝ ਅਜਿਹੇ ਸਿੱਖ ਵੀ ਨੇ ਜਿਨ੍ਹਾਂ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਲੱਗਦੇ ਨੇ, ਉਹਨਾਂ ਨੂੰ ਗੋਲੀਆਂ ਦੇ ਨਾਲ ਜ਼ਖਮੀ ਕੀਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਪਰਚੇ ਦਰਜ ਕਰਕੇ ਤਾਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਡਾਰਿਆ ਜਾਂਦਾ ਹੈ। ਤਾਂ ਮੇਰੇ ਨਾਲ ਭਾਈ ਬਲਵਿੰਦਰ ਸਿੰਘ ਨੇ ਹਾਲ ਦੇ ਵਿੱਚ जेल तो जमानत के उपर आए ने, उन्होंने नाल गलबात करांगे। घटनाक्रम क्यों वापरदा है, वो इस पूरे घटनाक्रम नूं किस नज़रिए तो देखते हैं और जिहड़े उन्हां दे उपर परचे पाए गए ने, वो परचे किहड़ियां-किहड़ियां धरावां दे तहत पाए गए ने। भाई साहब जी स्वागत है सब तो पहला जी। वाहिगुरू जी का खालसा वाहिगुरू जी की फतेह। भाई साहब जी सब तो पहला दसो कि जिस घटना नूं लैके पटियाला दे विच आपसी तकरार हुंदा है हिंदू भाईचारे विचकार सिखां दे विचकार, और इस घटनाक्रम नूं किवें देखदे हो? असल दे विच ये जो भी कि घटनाक्रम होया ये गलत होया। कुछ शिव सेना वालिਆਂ ਵੱਲੋਂ कार्रवाई पाई गई ਜਿਹੜੀ कि ਸਿੱਖਾਂ ਨੂੰ चैलेंज ਕਰਨ ਵਾਲੀ ਉਹ ਗਲਤ ਕਰੀ ਜਾਂਦੀ ਹੈ। ਇਹ शिव सेना ਵਾਲਿਆਂ ਨੂੰ ਵੀ ਚਾਹੀਦਾ ਜਿਹੜੇ ਇਹਨਾਂ ਦੇ ਮੌਤਬਰ ਆਗੂ ਨੇ, ਸਮਝਦਾਰ ਨੇ, ਉਹਨਾਂ ਨੂੰ ਮੌਤਬਰ ਮੂਹਰੇ ਹੋ ਕੇ ਇਹ ਰੋਕਣਾ ਚਾਹੀਦਾ ਆਪਣੇ ਆਗੂਆਂ ਨੂੰ ਕਿ ਭਈ ਇਹ ਤੁਸੀਂ ਕੰਮ ਕਿਉਂ ਕਰ ਰਹੇ ਹੋ। ਉਸ ਚੈਲੰਜ ਨੂੰ ਲੈ ਕੇ ਸਾਡੇ ਪਰਵਾਨਾ ਜੀ ਨੇ ਕਿਹਾ ਸੀਗਾ कि भाई ये काम नहीं होना चाहिए, तो मोमोरेंडम भी दिता अफसर दे SSP साहब दे कोल। ਜਿਹੜਾ ਚੈਲੰਜ ਕੀਤਾ ਗਿਆ ਸੀ ਉਹਨਾਂ ਵੱਲੋਂ ਆਪਣੇ ਨਿੱਜੀ ਤੌਰ ਤੇ ਕੀਤਾ ਗਿਆ ਸੀ ਜਾਂ ਉਹਨਾਂ ਦੀ ਕਿਸੇ ਨੀਤੀ ਤਹਿਤ ਜਾਂ ਕੋਈ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪੂਰਾ ਘਟਨਾਕ੍ਰਮ ਵਾਪਰਿਆ? ਇਹ ਕੁਛ ਤਾਂ ਐਂ ਲੱਗਦਾ ਕਿ ਸਿਕਿਉਰਿਟੀਆਂ ਲੈਣ ਦੇ ਚੱਕਰ ਕਰਕੇ ਇਹ ਕੰਮ ਹੁੰਦਾ ਇਹਨਾਂ ਦਾ ਵੀ ਸਾਨੂੰ ਸਿੱਖਾਂ ਦੇ ਆਪਸ 'ਚ ਲੜਾਈ ਕਰਾਈਏ शिव सेना ਨਾਲ ਤੇ ਅਸੀਂ ਪ੍ਰੂਵ ਕਰੀਏ ਕਿ ਹਾਂ ਸਾਡੀ ਜਾਨ ਨੂੰ ਖਤਰਾ ਹੈ ਤੇ ਸਾਨੂੰ ਗਵਰਨਮੈਂਟ ਸਿਕਿਉਰਿਟੀ ਦੇ ਨਾਲ ਕੋਈ ਪਹਿਲਾਂ ਹੀ ਵਾਧੂ ਹੁੰਦੀ ਹੈ, ਇਹਨਾਂ ਵੱਲ ਦੀ ਹੁੰਦੀ ਹੈ ਕਿਉਂਕਿ ਸਭ ਕੁਝ ਇਹਨਾਂ ਦੇ ਹੱਥ 'ਚ ਹੈ। ਤੇ ਜਿਹੜਾ ਕੋਈ ਕਰਾਣੇ ਚਾਹੁੰਦੇ ਨੇ ਉਹ ਇਹ ਕਰਾ ਲੈਂਦੇ ਨੇ ਆਪਣੀ ਮਰਜ਼ੀ ਨਾਲ। ਜਿੱਥੇ ਲੜਾਈ ਕਰਾਉਣਾ ਚਾਹੁੰਦੇ ਨੇ ਉੱਥੇ ਲੜਾਈ ਕਰਵਾ ਲੈਂਦੇ ਨੇ, ਦੋ ਕੌੜੇ ਬੋਲ ਕੇ ਸਿੱਖਾਂ ਨਾਲ ਤੇ ਪ੍ਰੂਵ ਕਰ ਜਾਂਦੇ ਨੇ ਹਾਂ ਜੀ ਸਿੱਖ ਸਾਡੇ ਗਲ ਪੈਂਦੇ ਨੇ ਆ ਕੇ, ਜਦ ਕਿ ਸਿੱਖਾਂ ਨੂੰ ਇਹ ਜਾਣ-ਬੁੱਝ ਕੇ ਉਕਸਾਉਂਦੇ ਨੇ ਤੇ ਉਹਨਾਂ ਦੀ ਭਾਵਨਾ ਨੂੰ ਭੜਕਾਉਂਦੇ ਨੇ, ਗਲਤ ਬੋਲ ਕੇ ਗਲਤ ਬਿਆਨ ਕਰਕੇ ਪੁਰਾਣੀਆਂ ਗੱਲਾਂ ਚੇਤੇ ਕਰਾਉਂਦੇ ਨੇ ਕਿ ਅਸੀਂ ਆਹ ਕਰ ਦਿੰਦੇ, ਅਸੀਂ ਉਹ ਕਰ ਦਿੰਦੇ ਹਾਂ, ਅਸੀਂ ਫਲਾਣਾ ਕਰਾਂਗੇ, ਢਮਕਾ ਕਰਾਂਗੇ। ਇੱਦਾਂ ਦੀ ਗੱਲਾਂ ਛੇੜ ਕੇ ਫਿਰ ਪੁਰਾਣੀਆਂ ਗੱਲਾਂ ਚੇਤੇ ਸਿੱਖਾਂ ਨੂੰ ਕਰਾਉਂਦੀਆਂ ਨੇ, ਜਦ ਕਿ ਫਿਰ ਸਿੱਖਾਂ ਨੂੰ ਗੁੱਸਾ ਲੱਗਦਾ ਇਸ ਗੱਲ ਦਾ ਤੇ ਫਿਰ ਕੋਈ ਜਵਾਬ ਦੇਣਾ ਪੈਂਦਾ। ਜਦੋਂ ਸਿੱਖ ਜਵਾਬ ਦਿੰਦੇ ਨੇ ਤਾਂ ਫਿਰ ਸਰਕਾਰਾਂ ਸਿੱਖਾਂ 'ਤੇ ਜ਼ੁਲਮ ਢਾਉਂਦੀਆਂ ਨੇ। ਜੇ ਆਪਾਂ ਪਟਿਆਲਾ ਘਟਨਾਕ੍ਰਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਹਿੰਦੂ ਧਰਮ ਦੇ ਲੋਕ ਹੁੰਦੇ ਨੇ ਜਾਂ ਜਿਹੜੇ ਸਿੱਖਾਂ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦੀ ਗਿਣਤੀ ਕਿੰਨੀ ਸੀ ਉਸ ਵੇਲੇ? ਉਹਨਾਂ ਦੀ ਗਿਣਤੀ ਕੁਛ ਐਡੀ ਵੱਡੀ ਵੀ ਨਹੀਂ ਸੀ ਹੈਗੀ, ਇਹਨਾਂ ਨਾਲ ਕੋਈ ਖਾਸ ਨਹੀਂ ਸੀ ਹੈਗੇ ਹਿੰਦੂ ਇੰਨੇ। ਤੇ ਬਾਕੀ ਜਿਹੜੇ ਮੋਰਚੇ ਤੇ ਇਹਨਾਂ ਦੇ ਕਿਤੇ ਗਏ ਸੀ ਉਹਨਾਂ ਤੇ ਮੈਂ ਤਾਂ ਅਸੀਂ ਗਏ ਨਹੀਂ ਹੈਗੇ, ਨਾ ਉੱਥੇ ਤੱਕ ਮੈਂ ਪਹੁੰਚ ਸਕਿਆ। ਅਸੀਂ ਤਾਂ ਸਿਰਫ ਆਪਣੇ ਜਿੱਥੋਂ ਅਸੀਂ ਤੁਰੇ ਹਾਂ, ਜਿੱਥੇ ਮੰਦਿਰ ਤੱਕ ਪਹੁੰਚੇ ਅਸੀਂ ਮੰਦਿਰ ਤੇ ਅਸੀਂ ਜਾਣਾ ਨਹੀਂ ਸੀ, ਨਾ ਸਾਡਾ ਕੋਈ ਟਾਰਗੇਟ ਸੀ, ਨਾ ਸਾਨੂੰ ਪਤਾ ਸੀ ਵੀ ਇੱਧਰ ਮੰਦਿਰ ਹੈ। ਸਾਨੂੰ ਇਸ ਬਾਰੇ ਕੁਛ ਨਹੀਂ ਸੀ ਪਤਾ ਹੈਗਾ, ਇਹਨਾਂ ਬਾਰੇ ਵੀ ਇਹਨਾਂ ਦੇ ਕਿੰਨੇ ਬੰਦੇ ਕੀ ਕਰਨੇ। ਇਹਨਾਂ ਦੇ ਮੰਦਿਰ ਦੇ ਜਿਹੜੇ ਬੰਦੇ ਖੜੇ ਸੀ ਉਹ ਆਪਣੀ ਪੂਰੀ ਤਿਆਰੀ ਕਰਕੇ ਖੜੇ ਸੀ ਕਿ ਜੇ ਕਿਤੇ ਇੱਧਰ ਨੂੰ ਆਉਂਦੇ ਨੇ ਤਾਂ ਅਸੀਂ ਇਹਨਾਂ 'ਤੇ ਪਥਰਾਵ ਕਰਾਂਗੇ ਔਰ ਗੋਲੀਆਂ ਚਲਾਵਾਂਗੇ। ਸਾਨੂੰ ਨਹੀਂ ਸੀ ਪਤਾ, ਅਸੀਂ ਸਿੱਧਾ ਰੋਡ ਜਾਣਾ ਸੀ। ਸਾਨੂੰ ਤਾਂ ਵੀਡੀਓ 'ਤੇ ਪਤਾ ਲੱਗਾ ਸੀਗਾ ਵੀ ਹਾਂ ਮਾਰਚ ਕੱਢਦੇ ਵੀ ਨੇ, ਅਸੀਂ ਤਾਂ ਮਾਰਚ ਰੋਕਣਾ ਸੀ ਉਹਨਾਂ ਦਾ ਵੀ ਹਾਂ ਵੀ ਮਾਰਚ ਕਿਉਂ ਕੱਢਦੇ ਨੇ, ਕਹਿੰਦੇ ਸੀ ਅਸੀਂ ਮਾਰਚ ਕੱਢਣਾ ਖਾਲਿਸਤਾਨ ਮੁਰਦਾਬਾਦ ਦਾ। ਤੁਸੀਂ ਕਿਹਦੀ ਕੌਲ 'ਤੇ ਗਏ ਸੀ? ਹਾਂਜੀ ਤੁਸੀਂ ਕਿਹਦੀ ਕੌਲ 'ਤੇ ਗਏ ਸੀ? ਕੌਲ ਤਾਂ ਜਿਹੜੀ ਪਹਿਲਾਂ ਹੋਈਆਂ ਸੀ ਗੱਲਾਂ ਬਾਤਾਂ ਬਲਜਿੰਦਰ ਸਿੰਘ ਪਰਵਾਨੇ ਦੀਆਂ ਵੀ ਆ ਇੱਦਾਂ ਗੱਲਬਾਤ ਇਹਨਾਂ ਦੀ ਆਪਸ ਤਕਰਾਰ ਦੀ ਗੱਲ ਹੋਈ ਸੀ। ਉਹ ਕਹਿੰਦੇ ਸੀ ਖਾਲਿਸਤਾਨ ਮੁਰਦਾਬਾਦ ਕਰਨਾ, ਉਹ ਕਹਿੰਦੇ ਅਸੀਂ ਕਰ ਨਹੀਂ ਦੇਣਾ, ਅਸੀਂ ਮੈਮੋਰੈਂਡਮ ਬਲਜਿੰਦਰ ਸਿੰਘ ਪਰਵਾਨਾ ਨੇ ਦਿੱਤਾ ਤੇ ਉੱਤੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਸਾਰੀ ਰਾਤ ਉਹਨੂੰ ਲੈ ਕੇ ਘੁੰਮਦੇ ਰਹੇ ਹਰੀ ਸਿੰਘਲਾ ਨੂੰ,
ਜੇ ਉਹਨੂੰ ਕਾਰਵਾਈ ਉੱਤੇ ਕੀਤੀ ਹੁੰਦੀ ਤਾਂ ਇਹਦੀ ਨੌਬਤ ਨਹੀਂ ਸੀ ਆਉਣੀ ਹੈਗੀ। ਸੋਸ਼ਲ ਮੀਡੀਆ ਤੋਂ ਵੀਡੀਓ ਦੇਖ ਕੇ ਗਏ ਫਿਰ ਤੁਸੀਂ ਹਾਂਜੀ। ਨਿੱਜੀ ਤੌਰ ਤੇ? ਹਾਂਜੀ ਹਾਂਜੀ। ਤਾਂ ਕਿਤੇ ਨਾ ਕਿਤੇ ਜਿਹੜੇ ਕੁਝ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਲੋਕ ਨੇ ਤਾਂ ਉਹਨਾਂ ਦਾ ਇੱਕ ਵੱਡਾ ਸਵਾਲ ਹੁੰਦਾ ਕਿ ਜਿਹੜੇ ਲੋਕ ਕਿਸੇ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਸਿੱਖੀ ਰਵਾਇਤਾਂ ਨੇ ਉਹਨਾਂ ਨੂੰ ਚੈਲੰਜ ਕਰਦੇ ਨੇ, ਤਾਂ ਉਹਨਾਂ ਦੇ ਨਾਲ ਬੈਠ ਕੇ ਪਿਆਰ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਸੀ। ਇਹ ਜਿਹੜੇ ਬੰਦੇ ਉਹਨਾਂ ਦੇ ਪਹਿਲਾਂ ਟਾਰਗੇਟ ਕਰਦੇ ਨੇ ਵੀ ਸਾਡੇ ਬੰਦੇ ਗਲਤ ਬੋਲ ਰਹੇ ਨੇ, ਇਹ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਬੰਦੇ ਗਲਤ ਬੋਲ ਰਹੇ ਨੇ। ਉਹਨਾਂ ਦੇ ਬਹੁਤ ਬੰਦਿਆਂ ਨੂੰ ਮੂਹਰੇ ਆਉਣਾ ਚਾਹੀਦਾ ਵੀ ਦੇਖੋ ਸਾਡੇ ਬੰਦੇ ਗਲਤ ਨੇ, ਵੀ ਤੁਸੀਂ ਸਿੱਖਾਂ ਦੇ ਕੁਝ ਮੋਹਤਬਰ ਬੰਦੇ ਮੂਹਰੇ ਆਓ, ਆਪਾਂ ਇਸ ਗੱਲ ਦਾ ਬੈਠ ਕੇ ਮਸਲੇ ਦਾ ਹੱਲ ਕਰੀਏ। ਇਹ ਸ਼ੁਰੂਆਤ ਜੇ ਉਹ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਹੱਲ ਵਾਸਤੇ ਵੀ ਉਹਨਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਵੀ ਅਸੀਂ ਜਾ ਕੇ ਗੱਲ ਕਰੀ ਵੀ ਸਾਡੇ ਬੰਦੇ ਨੇ ਉਸ ਟਾਈਮ ਗਲਤ ਬਿਆਨ ਦਿੱਤਾ, ਉਸ ਵਾਸਤੇ ਅਸੀਂ ਸੌਰੀ ਕਹਿੰਦੇ ਹਾਂ, ਬੈਠ ਕੇ ਸਾਡੇ ਨਾਲ ਗੱਲਬਾਤ ਕਰੋ, ਵੀ ਤੁਸੀਂ ਚੈਲੰਜ ਨਾ ਕਰੋ, ਆਪਾਂ ਬੈਠ ਕੇ ਮਸਲਾ ਹੱਲ ਕਰ ਲੈਂਦੇ। ਪੁਲਿਸ ਪ੍ਰਸ਼ਾਸਨ ਨੇ ਇਸ ਮਸਲੇ ਦੇ ਵਿੱਚ ਅਣਗਹਿਲੀ ਨਹੀਂ ਵਰਤੀ ਕਿ ਜਿਹੜੇ ਤਰੀਕੇ ਦੇ ਨਾਲ ਜਿਹੜੇ ਦੋਸ਼ੀ ਸ਼ਰੇਆਮ ਚੈਲੰਜ ਕਰਦੇ ਸੀ ਉਹਨਾਂ ਦੇ ਖਿਲਾਫ ਪਹਿਲਾਂ ਕਾਰਵਾਈ ਜਿਹੜੀ ਸੀ ਅਮਲੀ ਰੂਪ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਸੀ? ਇਹਦੇ ਵਿੱਚ ਪੁਲਿਸ ਦੀ ਬਹੁਤ ਵੱਡੀ ਅਣਗਹਿਲੀ ਹੈ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਅਣਗਹਿਲੀ ਕਿਉਂ ਕਰੀ ਹੈ, ਵੀ ਸਰਕਾਰ ਨਵੀਂ ਬਣੀ ਹੈ ਤਾਂ ਕਰਕੇ ਕਰੀ ਹੈ, ਵੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਕਰੀ ਹੈ ਜਾਂ ਕਿਵੇਂ ਕਰੀ ਹੈ। ਇਹਦਾ ਤਾਂ ਹੁਣ ਇਹ ਉਹਨਾਂ ਨੂੰ ਕਾਰਵਾਈ ਕਰਵਾਉਣੀ ਚਾਹੀਦੀ ਹੈ, ਤਫਤੀਸ਼ ਕਰਵਾਉਣੀ ਚਾਹੀਦੀ ਵੀ ਕਿਉਂ ਇਹ ਕਰਿਆ ਗਿਆ, ਇਹ ਕਾਂਡ ਜਿਹੜਾ ਕਰਿਆ ਗਿਆ, ਵੀ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ, ਪਹਿਲਾਂ ਇਸ ਚੀਜ਼ ਦੀ ਇਨਕੁਆਇਰੀ ਕਿਉਂ ਨਹੀਂ ਕੀਤੀ, ਵੀ ਮਸਲਾ ਕਿੱਥੋਂ ਸ਼ੁਰੂ ਹੋ ਰਿਹਾ ਤੇ ਫਿਰ ਗਾਹਾਂ ਖਤਮ ਕਿੱਥੇ ਜਾ ਕੇ ਹੋਏਗਾ। ਇਸ ਚੀਜ਼ ਦਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਤੇ ਪੁਲਿਸ ਨੇ ਬਹੁਤ ਜ਼ਿਆਦਾ ਅਣਗਹਿਲੀ ਕੀਤੀ ਇਸ ਪਟਿਆਲਾ ਕਾਂਡ ਦੇ ਵਿੱਚ ਜੇ ਗੱਲ ਕਰੀਏ ਤਾਂ ਕੁਝ ਧਿਰਾਂ ਦੇ ਵੱਲੋਂ ਜਾਂ ਮੀਡੀਆ ਜਿਹੜੇ ਹਾਊਸਸ ਨੇ ਉਹਨਾਂ ਦੇ ਵੱਲੋਂ ਇਹ ਵੀ ਨੈਰੇਟਿਵ ਸਿਰਜਿਆ ਗਿਆ ਕਿ ਜਿਹੜੇ ਸਿੱਖ ਨੇ ਉਹਨਾਂ ਦੇ ਵੱਲੋਂ ਮੰਦਿਰ ਦੇ ਉੱਪਰ ਹਮਲਾ ਕੀਤਾ ਗਿਆ। ਤੇ ਕੀ ਲੱਗਦਾ ਕਿ ਇਹ ਹਮਲਾ ਸੱਚਮੁੱਚ ਕੀਤਾ ਗਿਆ ਜਾਂ ਫਿਰ ਤੁਸੀਂ ਉੱਥੋਂ ਦੀ ਕੋਈ ਕੀ ਅਜਿਹੀ ਜਿਹੜੀ ਵਾਰਤਾ ਬਣੀ? ਨਹੀਂ, ਦੇਖੋ ਜੀ, ਜਿਹੜੇ ਸਾਡੇ ਸਿੱਖ ਵੀ ਆਏ ਸੀਗੇ ਪਟਿਆਲੇ ਤੋਂ ਕੁਝ ਘੱਟ ਸੀਗੇ ਤੇ ਆਸੇ-ਪਾਸੇ ਜ਼ਿਆਦਾ ਆਏ ਸੀ, ਜਿਨ੍ਹਾਂ ਨੂੰ ਕੀ ਪਤਾ ਨਹੀਂ ਸੀ ਕਿ ਇੱਧਰਲੇ ਪਾਸੇ ਮੰਦਿਰ ਹੈ। ਨਾ ਸਾਡਾ ਮੰਦਿਰ ਤੇ ਕਿਸੇ ਦਾ ਵੀ ਜਾਣ ਦਾ ਕੋਈ ਟਾਰਗੇਟ ਨਹੀਂ ਸੀਗਾ, ਕਿਉਂਕਿ ਮੰਦਿਰ ਤੇ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਮੰਨਣ ਵਾਲਾ ਜ਼ਰੂਰ ਹੁੰਦਾ। ਕੁਛ ਆਪਣੇ ਵਿੱਚੋਂ ਵੀ ਲਾ ਲਓ ਕਿੱਦਾਂ ਵੀ ਮਿਲਦੇ ਨੇ ਗੱਲੇ ਨੇ, ਹਿੰਦੂ ਵੀਰ ਵੀ ਆਪਣੇ ਨਾਲ ਮਿਲ ਵਰਤ ਰੱਖਦੇ ਨੇ, ਉਹਨਾਂ ਨਾਲ ਵੀ ਕਿਤੇ ਜਾਣਾ ਪੈ ਜਾਂਦਾ ਭਾਈਚਾਰੇ ਤੌਰ ਤੇ। ਤੇ ਅਸੀਂ ਹਿੰਦੂਆਂ ਦੇ ਖਿਲਾਫ ਨਹੀਂ ਬਿਲਕੁਲ ਵੀ ਹੈਗੇ, ਨਾ ਅਸੀਂ ਮੰਦਿਰਾਂ ਦੇ ਖਿਲਾਫ ਹੈਗੇ ਹਾਂ। ਮੰਦਿਰਾਂ ਦੀ ਸਿੱਖ ਹਮੇਸ਼ਾ ਰਕਸ਼ਾ ਕਰਦਾ ਆ। ਮੰਦਿਰ ਤੇ ਕਿਹੜੇ ਤਰੀਕੇ ਨਾਲ ਸਿੱਖ ਚੜ੍ਹਾਈ ਕਰਕੇ ਚਲੇ ਜਾਊਗਾ? ਇਹ ਗਲਤ ਟਾਰਗੇਟ ਇਹਨਾਂ ਨੇ ਕਰਿਆ ਕਿ ਮੰਦਿਰ ਤੇ ਚੜ੍ਹਾਈ ਕਰਕੇ ਗਏ, ਬਿਲਕੁਲ ਗਲਤ ਗੱਲ ਹੈ। ਜਦੋਂ ਉਹ ਪਥਰਾ ਕਰਕੇ ਸਿੱਖਾਂ ਨੂੰ ਮਾਰ ਕੇ ਗੋਲੀਆਂ ਚਲਾ ਕੇ ਉਹ ਮੰਦਿਰ ਦੇ ਵਿੱਚ ਵੜੇ ਤਾਂ ਫਿਰ ਸਿੱਖ ਮਗਰ ਉਹਨਾਂ ਦੇ ਭੱਜਣਾ ਮਜਬੂਰ ਹੋ ਗਏ। ਜਦੋਂ ਇੱਕ ਬੰਦਾ ਕੋਈ ਜ਼ੁਲਮ ਕਰਦਾ ਤਾਂ ਉਹ ਜ਼ੁਲਮ ਕਰਕੇ ਕਿਸੇ ਦੀ ਦੁਕਾਨ 'ਚ ਕਿਸੇ ਦੇ ਘਰ 'ਚ ਵੜ ਜਾਂਦਾ, ਕੀ ਗੱਲ ਪੁਲਿਸ ਉਹਦੇ ਮਗਰ ਨਹੀਂ ਜਾਂਦੀ ਹੈਗੀ? ਚਾਹੇ ਦੂਸਰੇ ਅਣਜਾਣ ਬੰਦੇ ਦੇ ਘਰ ਵੜ ਜਾਂਦਾ ਉਹ, ਤਾਂ ਉਹਦੇ ਘਰ 'ਤੇ ਹਮਲਾ ਕਿਉਂ ਕਰਦੀ ਹੈ ਪੁਲਿਸ? ਉਹਦੇ ਘਰ ਕਿਉਂ ਵੜਦੀ ਆ? ਕੀ ਤਰੀਕਾ ਪੁਲਿਸ ਨੂੰ ਹੱਕ ਕੀ ਕਿਸੇ ਦੇ ਘਰ ਵੜਨ ਦਾ? ਉਹ ਵੀ ਆਪਣੀ ਕਾਰਵਾਈ ਕਰਨ ਵਾਸਤੇ ਜਾਂਦੇ ਨਾ। ਉਹ ਕਹਿੰਦੇ ਨੇ ਮੁਜਰਮ ਹੈ। ਹੁਣ ਜਦੋਂ ਮੁਜਰਮ ਸਾਨੂੰ ਮਾਰ ਕੇ ਸਾਡੇ ਪੱਥਰ ਮਾਰ ਕੇ ਕਿਸੇ ਪਾਸੇ ਕਿਸੇ ਵੀ ਜਗ੍ਹਾ 'ਚ ਵੜੂਗਾ, ਉਹ ਮੰਦਿਰ ਤੇ ਟਾਰਗੇਟ ਕਰਨ ਵਾਸਤੇ ਨਹੀਂ, ਸਿਰਫ ਉਹਨਾਂ ਨੂੰ ਫੜਨ ਵਾਸਤੇ ਟਾਰਗੇਟ ਹੁੰਦਾ ਵੀ ਹਾਂ ਇਹਨੇ ਗਲਤ ਕੰਮ ਕਰਿਆ ਸੀ, ਇਹਨੂੰ ਫੜਨਾ। ਪਥਰਾ ਮੰਦਿਰ ਵਿਚਲੇ ਲੋਕਾਂ ਵੱਲੋਂ ਕੀਤਾ ਗਿਆ। ਹਾਂ, ਕੁਝ ਮੰਦਿਰ ਦੇ ਉੱਪਰ ਚੜੇ ਹੋਏ ਸੀਗੇ, ਉਹਨਾਂ ਨੇ ਪਥਰਾ ਕਰਿਆ, ਕੁਝ ਮੰਦਿਰ ਦੇ ਅੰਦਰ ਖੜੇ ਸੀ ਉਹਨਾਂ ਨੇ ਕਰਿਆ, ਔਰ ਉੱਧਰੋਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਸੀ ਮੰਦਿਰ ਦੇ ਵਿੱਚੋਂ। ਫਿਰ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਸੀ ਉੱਥੇ? ਪੁਲਿਸ ਪ੍ਰਸ਼ਾਸਨ ਸਿਰਫ ਬਾਹਰ ਖੜੇ ਰੌਲਾ ਪਾ ਰਹੇ ਸੀ, ਅੰਦਰ ਮੰਦਿਰ ਵੱਲ ਨੂੰ ਕੋਈ ਨਹੀਂ ਸੀ ਵੱਧ ਰਿਹਾ। ਜਿਹੜੇ ਤੁਹਾਡੇ ਵੀ ਗੋਲੀ ਲੱਗਦੀ ਹੈ, ਤੁਸੀਂ ਫੱਟੜ ਹੁੰਦੇ ਹੋ? ਹਾਂ ਜੀ, ਮੇਰੇ ਗੋਲੀ ਲੱਗਦੀ ਹੈ। ਹੁਣ ਗੋਲੀ ਕਿੱਧਰੋਂ ਆਈ, ਕੀ ਹਿਸਾਬ ਕਿਤਾਬ ਹੋਇਆ, ਇਹ ਇਹਨਾਂ ਨੂੰ ਇਨਕੁਆਇਰੀ ਕਰਵਾਉਣੀ ਚਾਹੀਦੀ ਹੈ ਵੀ ਗੋਲੀ ਕਿੰਨੇ ਮਾਰੀ ਹੈ, ਇਹਦਾ ਪੂਰਾ ਪ੍ਰੂਫ ਚਾਹੀਦਾ। ਇਹਨਾਂ ਨੂੰ ਇਨਕੁਆਇਰੀ ਪਵਾ ਕੇ CBI ਦੀ। ਕਿੱਥੇ ਲੱਗੀ ਗੋਲੀ ਤੁਹਾਡੇ? ਮੇਰੇ ਗੋਲੀ ਇੱਥੇ ਲੱਗੀ ਜੀ, ਇਹ ਚੀਜ਼ 'ਚ ਲੱਗੀ ਹੈ ਗੋਲੀ ਅੰਦਰ ਹੀ ਆ। ਇਹਨਾਂ ਨੇ ਹਜੇ ਮੇਰੀ ਗੋਲੀ ਕਢਾਈ ਨਹੀਂ ਹੈਗੀ। ਹੁਣ ਲੱਗਦਾ ਵੀ ਮੇਰੇ ਭਲੇ ਕਰਕੇ ਨਹੀਂ ਕੱਢੀ, ਵੀ ਮੇਰੀ ਜਾਨ ਨੂੰ ਖਤਰਾ ਹੈ, ਵੀ ਜਾਂ ਪ੍ਰਸ਼ਾਸਨ ਨੇ ਕਿਸ ਤਰੀਕੇ ਨਾਲ ਕਿਸੇ ਦਬਾਅ ਕਰਕੇ ਨਹੀਂ ਕਢਾਈ ਜਾਂ ਕਿੱਦਾਂ ਨਹੀਂ ਕੱਢੀ, ਇਹਦੇ ਵਿੱਚ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ। ਹੁਣ ਦੇਖਾਂਗੇ ਕੀ ਹਿਸਾਬ ਕਿਤਾਬ ਲੱਗਦਾ, ਡਾਕਟਰਾਂ ਨੂੰ ਬਾਹਰ ਦਿਖਾਵਾਂਗੇ। ਹੁਣ 1 ਮਹੀਨਾ ਮੈਨੂੰ ਕੁਝ ਹੋ ਗਿਆ ਇੱਥੇ ਆਇਆ ਨੂੰ, ਤੇ ਹਜੇ ਮੇਰੇ ਆਪਣੇ ਕੰਮ ਦੇ ਵੱਲ ਉਲਝਿਆ ਹੋਇਆ। ਹੋਰ ਕਿੰਨੇ ਕੁ ਸਿੱਖ ਫੱਟੜ ਹੋਏ ਉੱਥੇ? ਹੋਰ ਕਈ ਸਿੱਖਾਂ ਦੇ ਲੱਗੀਆਂ ਜੀ। ਬਾਕੀ ਜਿਹੜੇ ਇੱਕ ਸਿੱਖ ਹੋਰ ਨੂੰ ਫੜਿਆ, ਇਹਨਾਂ ਨੇ ਮੁਲਾਜ਼ਮਾਂ ਨੇ ਫੜਿਆ, ਉਹਦੇ ਅੰਦਰ ਬਹੁਤ ਬੁਰੀ ਦਸ਼ਾ ਕੀਤੀ ਗਈ ਤੇ ਬਹੁਤ ਜ਼ਿਆਦਾ ਉਹਨੂੰ ਮਾਰਿਆ ਗਿਆ, ਟਾਰਗੇਟ ਕੀਤਾ ਗਿਆ ਪੁਲਿਸ ਦੇ ਵੱਲੋਂ। ਤੇ ਇੱਕ ਸਿੱਖ ਹੋਰ ਵੀ ਫੜਿਆ ਸੀਗਾ, ਉਹਦੇ ਨਾਲ ਵੀ ਬਹੁਤ ਵੱਡਾ ਟਾਰਗੇਟ ਕੀਤਾ ਗਿਆ, ਉਹਨੂੰ ਬਹੁਤ ਕੁੱਟ ਮਾਰ ਪਈ। ਬਹੁਤ ਜ਼ਿਆਦਾ ਤਸ਼ੱਦਦ ਇਹਨੇ ਪੁਲਿਸ ਨੇ ਕਰਿਆ ਉਹਨਾਂ ਨਾਲ। ਗੋਲੀ ਤੁਹਾਡੇ ਲੱਗੀ? ਗੋਲੀ ਮੇਰੇ ਲੱਗੀ। ਤੇ ਜਦੋਂ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਕੌਣ ਲੈ ਕੇ ਜਾਂਦਾ ਤੁਹਾਨੂੰ? ਹਾਂਜੀ, ਹਸਪੀਟਲ ਦੇ ਵਿੱਚ ਕੌਣ ਲੈ ਕੇ ਜਾਂਦਾ? ਹਸਪੀਟਲ ਦੇ ਵਿੱਚ ਕੁਝ 2-3 ਕੁ ਸਿੰਘ ਸੀਗੇ ਜਿਹੜੇ ਮੈਨੂੰ ਹਸਪੀਟਲ ਤੱਕ ਛੱਡ ਕੇ ਆਏ। ਉਦੋਂ ਬਾਅਦ ਫਿਰ ਪੁਲਿਸ ਨੇ ਆ ਕੇ ਉੱਥੇ ਵੀ ਆਪਣੇ ਅੰਡਰ 'ਚ ਕਰ ਲਿਆ ਸਭ ਕੁਝ, ਪੁਲਿਸ ਆ ਗਈ ਅੰਦਰ। ਫਿਰ ਜਿਹੜੇ ਸਿੱਖ ਕਦੋਂ ਆਏ ਸੀ ਉਹ ਇੱਧਰ ਉੱਧਰ ਹੋ ਗਏ, ਤੇ ਬਾਕੀ ਜਿਹੜੇ ਬੰਦਿਆਂ ਦੇ ਇਹਨਾਂ ਨੇ ਪੁਲਿਸ ਨੇ ਕਰਕੇ ਕਹਿ ਦਿੱਤਾ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ। ਫਿਰ ਦੂਜੇ ਦਿਨਾਂ ਮਗਰੋਂ ਇਹਨਾਂ ਨੇ ਪੁਲਿਸ ਨੇ ਸਿੱਖਾਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ।
ਪਰਚਾ ਕਿੰਨੇ ਕੁ ਲੋਕਾਂ ਦੇ ਖਿਲਾਫ ਕੀਤਾ ਗਿਆ? ਇਹ ਮੇਰਾ 12-13 ਸਿੱਖਾਂ ਦੇ ਖਿਲਾਫ ਪਰਚਾ ਕੀਤਾ ਗਿਆ। ਤੇ ਜਿਹੜੀ ਦੂਜੀ ਵਿਰੋਧੀ ਧਿਰ ਸੀ ਉਹਨਾਂ ਦਾ ਸਾਨੂੰ ਤਾਂ ਇਹੀ ਪਤਾ ਲੱਗਦਾ ਵੀ 6-7 ਜਾਂ 5-6 ਬੰਦਿਆਂ ਦੇ ਪਰਚਾ ਕੀਤਾ ਗਿਆ ਇਹਨਾਂ ਦੇ। ਉਹਨਾਂ ਦੇ ਵਿੱਚੋਂ ਵੀ 2 ਮੁੰਡੇ ਸਿੱਖਾਂ ਦੇ ਮਾਨਤਾ ਹੋਏ ਨੇ, ਵੀ ਉਹਨਾਂ ਸਿੱਖਾਂ ਦੇ ਮੁੰਡੇ ਸੀ ਉਹ ਜਿਨ੍ਹਾਂ ਦੇ ਪਰਚਾ ਕੀਤਾ ਗਿਆ। ਤੁਸੀਂ ਜ਼ਮਾਨਤ ਤੇ ਆਏ ਹੋ? ਹਾਂਜੀ, ਅਸੀਂ ਜ਼ਮਾਨਤ ਤੇ ਆਏ ਜੀ। ਤੇ ਜਿਹੜੇ ਵਿਰੋਧੀ ਧਿਰ ਦੇ ਲੋਕ ਨੇ ਉਹ ਜ਼ਮਾਨਤ ਮਿਲ ਚੁੱਕੀ ਸਾਰਿਆਂ ਨੂੰ? ਹਾਂਜੀ, ਉਹਨਾਂ ਨੂੰ ਤਾਂ ਸਾਡੇ ਤੋਂ ਬਹੁਤ ਦੇਰ ਪਹਿਲਾਂ ਜ਼ਮਾਨਤਾਂ ਮਿਲ ਚੁੱਕੀਆਂ ਸੀਗੀਆਂ। ਜਦ ਕਿ ਹਰੀਸ਼ ਸਿੰਘ ਨੂੰ ਇਸ ਕੇਸ ਦੇ ਵਿੱਚੋਂ ਕੱਢ ਹੀ ਦਿੱਤਾ ਗਿਆ ਸੀਗਾ, ਕਹਿੰਦੇ ਇਹ ਤਾਂ ਉੱਥੇ ਹੈ ਹੀ ਨਹੀਂ। ਜਿਹੜੀ ਜੜ ਸੀਗੀ, ਜਿਹਨੇ ਕੰਮ ਛੇੜਿਆ ਸੀਗਾ, ਸ਼ੁਰੂਆਤ ਕੀਤੀ ਸੀਗੀ, ਜਿਹਨੇ ਉਹਨੂੰ ਬਿਲਕੁਲ ਬਾਹਰ ਕੱਢ ਦਿੱਤਾ। ਜਿਹਨੇ ਅੱਗੋਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਪਾ ਕੇ, ਦੁਬਾਰਾ ਪੁਰਾਣੇ ਕੇਸ ਦੇ ਵਿੱਚ ਪਾ ਕੇ ਅੰਦਰ ਕਰ ਦਿੱਤਾ ਗਿਆ, ਕਿ ਦੁਬਾਰਾ ਕੋਈ ਵੀ ਸਿੱਖ ਵੱਲੋਂ ਕੋਈ ਉੱਠਦਾ ਹੈ ਜਾਂ ਕੋਈ ਗੱਲ ਦਾ ਜਵਾਬ ਦਿੰਦਾ ਹੈ ਤਾਂ ਕਿ ਅੱਗੋਂ ਕੋਈ ਸਿੱਖ ਜਵਾਬ ਨਾ ਦੇ ਸਕੇ। ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਿਹੜੀ ਹੁਣ ਤੁਹਾਡੇ ਗੋਲੀ ਲੱਗੀ ਹੈ, ਇਹ ਡਾਕਟਰ ਦੀ ਸਲਾਹ ਲਈ ਕਿੱਦਾਂ ਕੱਢੀ ਜਾਏਗੀ ਜਾਂ ਇਹਦਾ ਕੀ ਟ੍ਰੀਟਮੈਂਟ ਕੀ ਹੋ ਸਕਦਾ? ਹੁਣ ਬਾਹਰੋਂ ਅਸੀਂ ਚੈੱਕ ਕਰਾਉਂਦੇ ਹਾਂ ਤੇ ਉਹ ਡਾਕਟਰ ਸਾਹਿਬ ਕਹਿੰਦੇ ਨੇ ਕੋਈ ਨਹੀਂ ਗੋਲੀ ਕੱਢ ਦਾਂਗੇ ਅਸੀਂ। ਤੇ ਬਾਕੀ ਇੱਕ ਦੋ ਇਹ ਵੀ ਪਤਾ ਲੱਗਿਆ ਵੀ ਪਰਮਿਸ਼ਨ ਲੈਣੀ ਪਊਗੀ। ਪਰਮਿਸ਼ਨ ਕਿਸ ਦੀ? ਵੀ ਗੋਲੀ ਕਢਾਉਣ ਦੀ, ਵੀ ਜੇ ਜਾਨ ਨੂੰ ਖਤਰਾ ਨਾ ਸਰਕਾਰੀ ਗੋਲੀ ਹੈ, ਵੀ ਕੋਈ ਦਿੱਕਤ ਨਾ ਆਵੇ। ਕੁਝ ਡਰਦੇ ਵੀ ਨੇ ਲੋਕ, ਡਾਕਟਰ ਵੀ ਕੁਝ ਡਰ 'ਚ ਰਹਿੰਦੇ ਨੇ। ਬਾਕੀ ਹੋਰ ਪ੍ਰਾਈਵੇਟ ਵਾਲੇ ਦੇ ਕੁਝ ਕਰ ਵੀ ਦੇਣਗੇ ਆਪਰੇਸ਼ਨ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਕੋਈ ਵੱਡੀ ਗੱਲ ਨਹੀਂ ਹੈਗੀ, ਅਸੀਂ ਕੱਢ ਦਾਂਗੇ ਗੋਲੀ ਆਪਰੇਸ਼ਨ ਕਰਕੇ। ਪਰ ਸਰਕਾਰੀ ਡਾਕਟਰਾਂ ਨੇ ਨਹੀਂ ਕੱਢੀ ਹੈਗੀ ਗੋਲੀ। ਕਿਉਂ ਨਹੀਂ ਕੱਢੀ ਇਹ ਤਾਂ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਕਿਹੜੀ ਗੱਲ ਜਾਣਾ ਇਹਨਾਂ ਨੇ ਗੋਲੀ ਕਿਉਂ ਨਹੀਂ, ਕਾਹਤੋਂ ਨਹੀਂ ਕੱਢੀ ਇਹਨਾਂ ਨੇ, ਇਹ ਤਾਂ ਹੁਣ ਡਾਕਟਰ ਜਾਣਦੇ ਨੇ ਜਾਂ ਮੁਲਾਜ਼ਮ ਜਾਣਦੇ ਨੇ। ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਤੁਹਾਡੇ ਉੱਪਰ ਪਰਚਾ ਦਰਜ ਕੀਤਾ ਜਾਂਦਾ ਪਟਿਆਲਾ ਜਿਹੜਾ ਘਟਨਾਕ੍ਰਮ ਹੁੰਦਾ, ਉਹਦੇ ਵਿੱਚ ਕਿਹੜੀਆਂ ਧਾਰਾਵਾਂ ਦੇ ਤਹਿਤ ਕੀਤਾ ਜਾਂਦਾ ਹੈ? ਮੇਰੇ ਤੇ ਕਈ ਤਰ੍ਹਾਂ ਦੀਆਂ ਧਾਰਾਵਾਂ ਲਾਈਆਂ, 10-11 ਧਾਰਾਵਾਂ ਲਾਤੀਆਂ ਇਹਨਾਂ ਨੇ। 148, 149, 452, 295 ਤੇ ਕੁਝ ਹੋਰ ਵੀ ਧਾਰਾਵਾਂ ਨੇ। 1984 ਐਕਟ ਵੀ ਲਾ ਦਿੱਤਾ ਗਿਆ। 353 ਵੀ ਲਾ ਦਿੱਤੀ ਗਈ, 380 ਲਾ ਦਿੱਤੀ ਗਈ ਤੇ ਹੋਰ ਕਈ ਧਾਰਾਵਾਂ ਲਾਈਆਂ ਇਹਨਾਂ ਨੇ। ਵਕੀਲਾਂ ਦੇ ਕਿਸੇ ਪੈਨਲ ਦੀ ਜਾਂ ਕਿਸੇ ਐਡਵੋਕੇਟ ਦੀ ਸਲਾਹ ਲਈ ਕਿ ਜਿਹੜੀਆਂ ਧਾਰਾਵਾਂ ਨੇ ਕਿਹੜੇ ਕੇਸਾਂ ਦੇ ਤਹਿਤ ਲਾਈਆਂ ਗਈਆਂ ਨੇ, ਜਾਂ ਇਹਦੇ ਵਿੱਚ ਕੋਈ ਪੁਰਾਣੇ ਵੀ ਕੇਸ ਜਾਂ ਕੋਈ ਜਿਹੜੀ ਸਿੱਖ ਸਰਗਰਮੀ ਕੀਤੀਆਂ ਜਾਂਦੀਆਂ ਨੇ ਉਹਦੇ ਨਾਲ ਵੀ ਕੋਈ ਸੰਬੰਧਿਤ ਹੈ? ਨਹੀਂ, ਇਹ ਤਾਂ ਨਹੀਂ। ਹੁਣ ਇਹਦਾ ਮੁਲਾਜ਼ਮਾਂ ਨੂੰ ਹੀ ਪਤਾ ਵੀ ਕਿਹੜੇ ਤਰੀਕੇ ਨਾਲ ਇਹਨਾਂ ਨੇ ਪਰਚੇ ਸਾਡੇ 'ਤੇ ਪਾਏ ਨੇ। ਪਾਏ ਨਹੀਂ, ਗਲਤ ਪਾਏ ਨੇ ਇਹਨਾਂ ਨੇ। ਕਿਉਂਕਿ ਜੋ 452 ਦਾ ਕੇਸ ਬਣਦਾ ਹੁੰਦਾ ਉਹ ਕਿਸੇ ਦੇ ਅੰਦਰ ਬਣਦਾ ਹੁੰਦਾ, ਜਦ ਕਿ ਅਸੀਂ ਕਿਸੇ ਦੇ ਅੰਦਰ ਨਹੀਂ ਵੜੇ ਹੈਗੇ। ਜਦੋਂ ਮੇਰੇ ਗੋਲੀ ਲੱਗੀ ਆ, ਮੈਂ ਸੜਕ ਤੋਂ ਨਾਲ ਗਲੀ ਜਾਂਦੀ ਸੀਗੀ, ਉਹ ਗਲੀ ਦੇ ਬਾਹਰ ਖੜਾ ਸੀਗਾ ਜਿੱਥੇ ਮੇਰੇ ਗੋਲੀ ਲੱਗੀ ਹੈ। ਮੰਦਿਰ ਦਾ ਗੇਟ ਸਾਹਮਣੇ ਸੀਗਾ, ਕੁਛ ਦੂਰੀ ਤੇ 15-20 ਫੁੱਟ ਦੀ ਦੂਰੀ ਤੇ ਮੰਦਿਰ ਦਾ ਗੇਟ ਸੀਗਾ, ਜਿਹਦੇ ਮੈਂ ਬਾਹਰ ਖੜਾ ਹੋਇਆ ਸੀਗਾ। ਕਿਉਂਕਿ 452 ਦਾ ਗੇਟ ਦੇ ਅੰਦਰ ਜਾਣ ਦਾ ਪਰਚਾ ਹੁੰਦਾ, ਇਹਨਾਂ ਨੇ ਉਹ ਬਿਲਕੁਲ ਗਲਤ ਪਾਇਆ। ਜੇਲ੍ਹ ਦੇ ਵਿੱਚ ਇਨਵੈਸਟੀਗੇਟ ਕੀਤਾ ਗਿਆ? ਹਾਂਜੀ, ਜੇਲ੍ਹ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ, ਕੋਈ ਟੈਰੋਗੇਸ਼ਨ ਕੀਤੀ ਗਈ ਤੁਹਾਡੀ ਕਿ ਨਹੀਂ? ਨਹੀਂ। ਵਿਚਾਰਿਆ? ਹਾਂਜੀ, ਵਿਚਾਰੇ। ਹੁਣ ਇਸ ਤੋਂ ਜਿਹੜੀ ਅਗਲੀ ਰਣਨੀਤੀ ਹੈ ਕੀ ਉਹ ਲੀਕੀ ਹੋਈ ਹੈ? ਜਿਹੜੇ ਤੁਹਾਡੇ ਉੱਪਰ ਕੇਸ ਪਏ ਹੋਏ ਨੇ ਜਾਂ ਜਿਹੜਾ ਤੁਹਾਡਾ ਫਿਜ਼ੀਕਲ ਤੌਰ 'ਤੇ ਟਰੀਟਮੈਂਟ ਦੀ ਗੱਲ ਚੱਲਦੀ ਹੈ, ਉਸ ਨੂੰ ਲੈ ਕੇ ਕੀ ਰਣਨੀਤੀ ਉਹ ਲੀਕੀ ਹੈ ਤੁਸੀਂ? ਰਣਨੀਤੀ ਤਾਂ ਦੇਖਦੇ ਹਾਂ ਸਰ। ਹੁਣ ਆਪਾਂ ਵੀ ਆਪਰੇਸ਼ਨ ਕਰਾਵਾਂਗੇ ਆਪਣਾ। ਪਹਿਲਾਂ ਜਿਹੜਾ ਉਹ ਦੱਸਦੇ ਸੀਗੇ ਸਾਨੂੰ ਵੀ ਤੁਹਾਨੂੰ ਟਿਊਮਰ ਹੈ, ਡਾਕਟਰ ਦੱਸ ਰਹੇ ਸੀਗੇ ਉਦੋਂ, ਪਰ ਉਹ ਸਾਨੂੰ ਰਿਪੋਰਟ ਨਹੀਂ ਸੀ ਦੇ ਰਹੇ। ਅਸੀਂ ਕਿਹਾ ਸਾਨੂੰ ਰਿਪੋਰਟ ਦੇ ਦਿਓ, ਸਾਨੂੰ ਕਦੇ ਪਹਿਲਾਂ ਪ੍ਰੋਬਲਮ ਨਹੀਂ ਆਈ ਹੈਗੀ। ਵੀ ਹੁਣ ਤੁਸੀਂ ਕਹਿੰਦੇ ਵੀ ਤੇ ਟਿਊਮਰ ਹੈ, ਵੀ ਅਸੀਂ ਕਿਹਾ ਵੀ ਸ਼ਾਇਦ ਜਾਣ ਬੁੱਝ ਕੇ ਆਪਰੇਸ਼ਨ ਕਰਨਾ ਚਾਹੁੰਦੇ ਨੇ, ਸਾਡੇ ਕਿਡਨੀ ਕੱਢਣੇ ਚਾਹੁੰਦੇ ਨੇ ਕਿ ਦੁਬਾਰਾ ਅਸੀਂ ਆਪਰੇਸ਼ਨ ਗੋਲੀ ਨਾ ਕਢਾ ਸਕੀਏ। ਤੇ ਇਸ ਚੱਕਰ ਨਾਲ ਸਾਨੂੰ ਰਿਪੋਰਟਾਂ ਦੇ ਨਹੀਂ ਸੀ ਰਹੇ, ਨਾ ਫੋਟੋ ਖਿੱਚਣ ਦਿੰਦੇ ਸੀ ਮੋਬਾਈਲ 'ਚ, ਨਾ ਕਿਸੇ ਡਾਕਟਰ ਨੂੰ ਦਿਖਾਉਣ ਦਿੰਦੇ ਸੀਗੇ। ਇਸ ਕਰਕੇ ਅਸੀਂ ਉੱਥੇ ਆਪਰੇਸ਼ਨ ਕਰਾਇਆ ਨਹੀਂ ਹੈਗਾ। ਤੇ ਹੁਣ ਅਸੀਂ ਬਾਹਰੋਂ ਵੀ ਰਿਪੋਰਟਾਂ ਕਰਾਈਆਂ ਨੇ, ਉਹਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਹਨ। ਤੁਹਾਡੇ ਵੱਲੋਂ ਕੋਈ ਸਿੱਖ ਸੰਗਤ ਨੂੰ ਸੁਨੇਹਾ ਅਖੀਰ ਦੇ ਵਿੱਚ ਕੋਈ ਬੇਨਤੀ ਕਰਨੀ? ਬੇਨਤੀ ਤਾਂ ਇਹੀ ਹੈ ਵੀ ਹੁਣ ਸਰਕਾਰ ਚਾਹੁੰਦੀ ਹੈ ਵੀ ਸਿੱਖ ਜਿੰਨੇ ਵੀ ਉੱਠਣ ਮੁੰਡੇ ਵੀ ਉਹਨਾਂ ਨੂੰ ਦਬਾ ਦਿੱਤਾ ਜਾਵੇ। ਕੋਸ਼ਿਸ਼ ਉਹਨਾਂ ਦੀ ਇਹੀ ਰਹਿਣੀ ਹਮੇਸ਼ਾ ਹੀ, ਪਰ ਸਿੱਖ ਦਬ ਨਹੀਂ ਸਕਦੇ, ਨਾ ਕਦੇ ਅੱਜ ਤੱਕ ਦਬੇ ਨੇ, ਨਾ ਕਦੇ ਉਹ ਦਬਣੇ ਨੇ। ਜੇ ਸਰਕਾਰ ਕਿਤੇ ਪੁੱਠੀ ਹੋ ਗਏ, ਉੱਤੇ ਨੂੰ ਚੜ੍ਹ ਕੇ ਵੀ ਆ ਜਾਏ, ਟੈਂਕ ਲੈ ਕੇ ਦੁਬਾਰਾ ਫਿਰ ਚੜ੍ਹਨ ਦੀ ਕੋਸ਼ਿਸ਼ ਕਰੇ, ਫਿਰ ਵੀ ਚੜ੍ਹ ਜਾਵੇ, ਤਾਂ ਸਿੱਖ ਫਿਰ ਵੀ ਨਹੀਂ ਦਬਣੇ। ਇਹਨਾਂ ਨੂੰ ਭੁਲੇਖੇ ਬੜੀ ਦੇਰ ਤੋਂ ਪੈਂਦੇ ਆ ਰਹੇ ਨੇ। ਅਬਦਾਲੀ ਨੂੰ ਪਏ, ਜ਼ਕਰੀਆ ਖਾਨ ਨੂੰ ਪਏ, ਹੁਣ ਗਾਂ ਇੰਦਰਾ ਨੂੰ ਵੀ ਸ਼ਾਇਦ ਭੁਲੇਖਾ ਸੀਗਾ ਵੀ ਸ਼ਾਇਦ ਸਾਡੇ ਮਨ ਹੋ ਜਾਣੇ ਕੰਮ, ਪਰ ਨਹੀਂ, ਇਹਨਾਂ ਦੇ ਭੁਲੇਖੇ ਅਜੇ ਦੂਰ ਨਹੀਂ ਹੋਏ। ਇਹ ਫਿਰ ਕੋਸ਼ਿਸ਼ ਕਰੂਗੀ ਦੁਬਾਰਾ ਸਿੱਖਾਂ 'ਤੇ ਚੜ੍ਹਾਈ ਕਰਨ ਦੀ। ਕੋਈ ਗੱਲ ਨਹੀਂ, ਕਰ ਲਵੇ। ਸਿੱਖ ਤਾਂ ਫਿਰ ਤਿਆਰ ਰਹਿੰਦੇ ਨੇ ਹਮੇਸ਼ਾ, ਚੜ੍ਹਦੀ ਕਲਾ 'ਚ ਰਹਿੰਦੇ ਨੇ, ਤਿਆਰ ਪਰ ਤਿਆਰ ਸਿੱਖ ਜੀ। ਜੇ ਗੋਲੀਆਂ ਸਾਹਮਣੇ ਹਿੱਕਾਂ 'ਚ ਵੀ ਮਾਰਦੇ ਨੇ ਤਾਂ ਵੀ ਸਿੱਖ ਪਿੱਛੇ ਨੂੰ ਪੈਰ ਨਹੀਂ ਪਾ ਕੇ ਭੱਜਦਾ। ਪਰ ਇਹ ਜੇ ਸ਼ਰਾਰਤਾਂ ਕਰਦੇ ਨੇ ਇਹ ਸ਼ਿਵ ਸੈਨਾ ਵਾਲੇ ਕੁਛ ਆਗੂ, ਇਹ ਫਿਰ ਭੱਜਦੇ ਵੀ ਮੂਹਰੇ ਲੱਗ ਕੇ ਨੇ। ਜੇ ਇਹਨਾਂ ਦੀ ਇੰਨੀ ਤਾਕਤ ਹੈਗੀ ਹੈ RSS ਦੀ ਜਾਂ ਸ਼ਿਵ ਸੈਨਾ ਦੀ, ਜੇ ਸੱਦਾ ਦਿੰਦੇ ਨੇ ਤਾਂ ਉੱਥੇ ਖੜ੍ਹ ਕੇ ਲੜਨ ਜਿਵੇਂ ਸਿੱਖ ਲੜਦੇ ਨੇ।
ਕਿਸੇ ਨੂੰ ਦੂਜੇ ਨੂੰ ਬੁਲਾਉਣ ਦੀ ਲੋੜ ਨਾ ਪਵੇ। ਜੇ ਇੱਕ ਕੋਈ ਆਪਣਾ ਯੋਧਾ ਹੁੰਦਾ ਇਹਨਾਂ ਦੇ ਕੌਮ ਦੇ ਵਿੱਚ ਤਾਂ ਉਹ ਇਕੱਲਾ ਹੀ ਕਹੇ ਵੀ ਮੈਂ ਹਾਂ ਇੱਥੇ ਇਕੱਲਾ ਆਣਾ ਤੇ ਜਿਹੜਾ ਸਿੱਖ ਮੇਰੇ ਨਾਲ ਲੜਨਾ ਚਾਹੇ ਲੜ ਲਓ। ਨਹੀਂ ਤਾਂ ਅਸੀਂ ਟਾਰਗੇਟ ਕਰਦੇ ਹਾਂ ਵੀ ਜਿਹੜਾ ਤੁਹਾਡਾ ਯੋਧਾ ਹੈ, ਅਸੀਂ ਕਹਿੰਦੇ ਵੀ ਅਸੀਂ ਇਕੱਲਾ ਸਿੱਖ 1.25 ਲੱਖ ਸਿੱਖ ਆਉਂਦਾ ਵੀ ਤੁਸੀਂ ਜਿਹੜਾ ਤੁਸੀਂ ਆਪਣਾ ਕੱਢਣਾ ਕੱਢ ਲਓ ਭਾਈ। ਦੂਜੇ ਹੋਰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਮਰਾਉਣ ਦੀ ਲੋੜ ਕੀ ਹੈ? ਜਿਹੜੀ ਆਪਣੇ ਮਨ ਦੇ ਅੰਦਰ ਭੜਾਸ ਹੈ ਤਾਂ ਉਹ ਬਾਹਰੋਂ ਬਾਹਰ ਕੱਢ ਲਿੱਤੀ ਜਾਵੇ। ਸਿੱਖਾਂ ਦਾ ਤੇ ਹਿੰਦੂਆਂ ਦਾ ਪਿਆਰ ਹੈ ਆਪਸ ਦੇ ਵਿੱਚ, ਹੁਣ ਤੱਕ ਰਹਿੰਦੇ ਹੀ ਆਏ ਨੇ। ਇਹ ਹੁਣ ਆਪਸ ਦੇ ਵਿੱਚ ਫੇਰ ਲੜਾਉਣਾ ਚਾਹੁੰਦੇ ਨੇ। ਇਹ ਗਲਤ ਟਾਰਗੇਟ ਕਰ ਰਹੇ ਨੇ। ਹੁਣ ਹਿੰਦੂ ਰਾਸ਼ਟਰ ਬਣਾਉਣ ਦੀਆਂ ਜਿਹੜੀਆਂ ਵਿਉਂਦਾਂ ਇਹਨਾਂ ਦੀ ਚੱਲ ਰਹੀਆਂ ਨੇ, ਇਹ ਕਾਮਯਾਬ ਨਹੀਂ ਹੋਣੀਆਂ ਹੈਗੀਆਂ। ਇਹ ਸਨ ਸਰਦਾਰ ਬਲਵਿੰਦਰ ਸਿੰਘ, ਜੋ ਪਟਿਆਲਾ ਘਟਨਾਕ੍ਰਮ ਦੇ ਵਿੱਚ ਜੋ ਕੁਝ ਵਾਪਰਦਾ ਤਾਂ ਉਸ ਸਮੇਂ ਦੇ ਦਰਮਿਆਨ ਇਹਨਾਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਜਾਂਦਾ ਹੈ। ਤਾਂ ਇਹਨਾਂ ਦੇ ਇੱਕ ਗੋਲੀ ਵੀ ਲੱਗਦੀ ਹੈ, ਗੋਲੀ ਕਿਸੇ ਸ਼ਰਾਰਤੀ ਸ਼ਖਸ ਦੇ ਵੱਲੋਂ ਚਲਾਈ ਜਾਂਦੀ ਹੈ ਜਾਂ ਫਿਰ ਉਹ ਪੁਲਿਸ ਦੀ ਗੋਲੀ ਹੁੰਦੀ ਹੈ। ਤਾਂ ਅਜੇ ਤੱਕ ਇਹ ਵੀ ਕਿਹਾ ਜਾ ਰਿਹਾ ਕਿ ਉਹ ਜਿਹੜੀ ਗੋਲੀ ਹੈ ਇਹਨਾਂ ਦੇ ਜਿੱਥੇ ਜਿਹੜੀ ਜਗ੍ਹਾ ਦੇ ਉੱਪਰ ਲੱਗੀ ਹੋਈ ਹੈ ਉਸ ਗੋਲੀ ਨੂੰ ਕੱਢਿਆ ਨਹੀਂ ਗਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਡਾਕਟਰੀ ਟ੍ਰੀਟਮੈਂਟ ਦੀ ਜ਼ਰੂਰਤ ਹੈ ਤਾਂ ਉਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਿੱਖ ਪੰਥ ਦੇ ਦਰਪੇਸ਼ ਵੀ तमाम ਚੁਣੌਤੀਆਂ ਨੇ। ਉਹਨਾਂ ਮਸਲਿਆਂ ਦੇ ਹੱਲ ਵਾਸਤੇ ਸਿੱਖ ਸੰਗਤ ਨੂੰ ਇਕੱਤਰ ਹੋਣ ਦੀ ਜ਼ਰੂਰਤ ਹੈ ਔਰ ਮਿਲ ਬੈਠ ਕਰਕੇ ਜਿਹੜਾ ਇਹਨਾਂ तमाम ਚੁਣੌਤੀਆਂ ਨੂੰ ਹੱਲ ਕਰਨ ਵਾਸਤੇ ਪਹਿਲ ਦੇਣੀ ਚਾਹੀਦੀ। ਆਉਣ ਵਾਲੇ ਸਮੇਂ ਦੇ ਵਿੱਚ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।